अस्सलाम वालेकुम। लो जी यारो बेलियो मित्रों सज्जनों ते सहेलियो, तुसी देख रहे हो वैसे अहमद पंजाबी। तो लो जी ताज़ी खबर जी आई है अज वो आई है जनाब के 4 सहाफियां नू डबल उम्र कैद दे दी गई है, सुना दी गई है। वो शामिल ने जनाब मुईद पीरजादा साहब, वजाहत सईद खान साहब, साबर शाकर साहब ਤੇ ਉਹਦੇ ਬਾਅਦ ਆਦਲ ਰਾਜਾ ਸਾਹਿਬ ਨੂੰ ਜਨਾਬ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 2 ਵਾਰ, ਇੱਕ ਵਾਰੀ ਵੀ ਨਹੀਂ। ਉਹ ਇੰਨਾ ਗੁੱਸਾ ਜਨਾਬ ਉਹਨਾਂ ਦੇ, ਉਹ ਕਹਿੰਦੇ ਜੀ ਅਸੀਂ ਬਹੁਤ ਗੁੱਸੇ 'ਚ ਬੈਠੇ ਹਾਂ। ਹਾਂ ਸਾਡੀ ਜਿਹੜੀ ਇਹਨਾਂ ਨੇ ਢੋਲਕੀ ਵਜਾਈ ਹੈ, ਹਾਂ ਉਹ ਸਾਨੂੰ ਜਿਹੜੀ ਨਾ ਹਜੇ ਤੱਕ ਮਹਿਸੂਸ ਹੋ ਰਹੀ ਆ। ਅਤੇ ਇਸ ਕਰਕੇ ਇਹਨਾਂ ਨੂੰ ਦਿਓ ਸਜ਼ਾ। ਇਸਲਾਮਾਬਾਦ ਦੀ ਕੋਈ ਅਦਾਲਤ, ਉੱਥੇ ਬੈਠਾ ਜੱਜ, ਉਹਨੇ ਬਹਿ ਕੇ ਤੇ ਆਪਣਾ ਉਹੀ ਕਰਨਲ ਦੇ ਕਹਿਣ 'ਤੇ ਉਹਨੇ ਧੜ ਸੁਣਾਈਆਂ ਸੁਣਾਵਾਂ ਤੇ ਸਜ਼ਾ ਸੁਣਾ ਕੇ ਉਹਨਾਂ ਨੇ ਜਿਹੜਾ ਇਹਨੇ ਕਿਹਾ ਜੀ ਇਹਨਾਂ ਨੂੰ ਜਾ ਕੇ ਸੁਣਾ ਦਿਓ ਸਜ਼ਾ। ਉਹ ਬਾਹਰ ਬੈਠੇ ਨੇ, ਹਾਂ ਬਹੁਤ 2-2 ਸਾਲ ਦੀ ਜਿਹੜੀ ਨਾ ਉਮਰ ਕੈਦ ਦੀ ਸਜ਼ਾ। ਹੁਣ ਉਹ ਵੀ ਹੈਰਾਨ ਪਰੇਸ਼ਾਨ ਨੇ ਕਿ ਯਾਰ ਆਹ ਕੀ ਹੋਇਆ ਬਈ, ਇੰਨਾ ਗੁੱਸਾ, ਇਕੱਠੀ ਉਮਰ ਕੈਦ ਉਹ ਵੀ 2 ਵਾਰੀ। ਬਈ ਹੋਇਆ ਕੀ ਜੀ? ਉਹ ਕਹਿੰਦੇ ਜੀ ਇਹਨਾਂ ਨੇ ਆਪਣਾ ਜਿਹੜਾ ਨਾ ਉਹ ਡਿਜੀਟਲ ਦਹਿਸ਼ਤਗਰਦ ਕੀਤੀ ਹੈ। ਡਿਜੀਟਲ ਦਹਿਸ਼ਤਗਰਦੀ ਕੀਤੀ ਹੈ। ਹਾਂ ਹੁਣ ਇਹ ਜਿਹੜਾ ਨਾ ਉਹ ਜ਼ਿਆਦਾ ਹੈਰਾਨ ਪਰੇਸ਼ਾਨ ਜ਼ਿਆਦਾ ਜਿਹੜੇ ਨਾ ਲੋਕ ਨਹੀਂ ਹੋ ਰਹੇ, ਕਿਉਂਕਿ ਉਹਨਾਂ ਨੂੰ ਪਤਾ ਯਾਰ ਇਹ ਇੱਦਾਂ ਹੀ ਆ ਜਿੱਦਾਂ ਕਿ ਐਸ ਅਹਿਮਦ ਇੱਥੇ ਬੈਠਾ ਸਜ਼ਾ ਸੁਣਾ ਦੇਵੇ ਕਿ ਆ ਫੀਲਡ ਮਾਰਸ਼ਲ ਨੂੰ 4 ਵਾਰੀ ਉਮਰ ਕੈਦ ਦੀ ਸਜ਼ਾ ਮੈਂ ਸੁਣਾਉਣਾ ਵਾ। ਜਿਹੜਾ ਇਹਨਾਂ ਨੇ ਆਇਨ 'ਤੇ ਸ਼ਬ ਖੂਨ ਮਾਰਿਆ, ਜਿਹੜਾ ਕਬਜ਼ਾ ਕੀਤਾ, ਜਿਹੜਾ ਇਹਨਾਂ ਨੇ ਜਨਾਬ ਇਲੈਕਸ਼ਨ ਚੋਰੀ ਕੀਤੇ, ਹਾਂਜੀ ਜਿਹੜਾ ਆਪਣਾ ਮੁਦਾਖਲਤ ਕਰ ਰਹੇ। ਚਲੋ ਬਣਦੀ ਤੇ ਸਜ਼ਾ ਹੋਰ ਆਰਟੀਕਲ 6 ਦੇ ਤਹਿਤ ਉਹ ਤਾਂ ਚਲੋ ਹਾਂ ਜਿੱਦਾਂ ਸੱਚੀ ਮੁੱਚੀ ਦੀ ਅਦਾਲਤ ਬੈਠੀ ਕੇ ਦੇ ਦੇਗੀ। ਹਾਂ ਲੇਕਿਨ ਚਲੋ ਅਸੀਂ ਜਿਹੜਾ ਉਹ 4 ਵਾਰੀ 8 ਵਾਰੀ 10 ਵਾਰੀ ਅਸੀਂ ਸਾਡੇ ਵੱਲ ਉਮਰ ਕੈਦ ਦੀ ਸਜ਼ਾ ਇਹਨੂੰ ਸੁਣਾਤੀ। ਜਿੱਦਾਂ ਇੱਥੇ ਬਹਿ ਕੇ ਮੈਂ ਸੁਣਾਤੀ, ਇੱਦਾਂ ਹੀ ਉੱਥੇ ਬਹਿ ਕੇ ਜੱਜ ਨੇ ਸੁਣਾਤੀ। ਇਸ ਤੋਂ ਜ਼ਿਆਦਾ ਇਹਦਾ ਕੋਈ ਅਸਰ ਨਹੀਂ, ਕੋਈ ਇੰਪੈਕਟ ਨਹੀਂ ਗਾ, ਕਿਉਂਕਿ ਹੁਣ ਅਦਾਲਤਾਂ ਵੀ ਸਾਰਿਆਂ ਨੂੰ ਪਤਾ ਕਿ ਫੌਜੀ ਅਦਾਲਤਾਂ ਉਹ ਸਾਰੀਆਂ ਫੌਜੀਆਂ ਦੇ ਮਰਹੂਨੇ ਮਿੰਨਤ ਉਹਨਾਂ ਦੇ ਬਿਠਾਏ ਹੋਏ ਜੱਜ ਜਿਹੜੇ ਆ ਉਹ ਬਹਿ ਕੇ ਤਾਂ ਉਹ ਇੱਦਾਂ ਕਿ ਇਸ ਕਿਸਮ ਦੇ ਫੈਸਲੇ ਸੁਣਾ ਰਹੇ ਆ। ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਜਿਹਨਾਂ ਨੂੰ ਫੈਸਲਾ ਸੁਣਾਇਆ ਗਿਆ ਜਿਹਨਾਂ ਦੇ ਖਿਲਾਫ ਉਹ ਵੀ ਹੱਸਦੇ ਹੀ ਹੋਣੇ। ਹਾਂ ਉਮੀਦ ਵੀ ਜ਼ਿਆਦਾ ਵੀ ਹੱਸ ਰਿਹਾ ਕਿ ਯਾਰ ਆ ਕੀ ਆ ਬਈ, 2 ਵਾਰੀ ਸੁਣਾ ਦਿੱਤੀ, ਕੋਈ ਨਹੀਂ ਮਸਲਾ। ਤੁਸੀਂ ਸੁਣਾ ਕੇ 4 ਵਾਰੀ ਜੱਜ ਨੂੰ ਸੁਣਾ ਦਿਓ। ਇਹਦੇ 'ਚ ਕੀ ਜਾਣਾ? ਤੁਸੀਂ ਬਹਿ ਕੇ 4 ਵਾਰੀ ਜੱਜ ਨੂੰ ਸੁਣਾ ਦਿਓ ਸਜ਼ਾਏ ਆਪਣਾ ਉਮਰ ਕੈਦ ਜਾਂ ਸਜ਼ਾਏ ਕਾਲਾ ਪਾਣੀ ਵੀ ਦੇ ਦਿਓ। ਹਾਂਜੀ ਤਾਂ ਕੋਈ ਐਸਾ ਮਸਲਾ ਨਹੀਂ ਹੈ ਵੀ ਫਜ਼ੂਲ ਸਜ਼ਾਵਾਂ ਇਹ ਉਹ ਜਿੱਦਾਂ ਅੱਗੇ ਸਿਸਟਮ ਚੱਲ ਰਿਹਾ ਸਾਨੂੰ ਪਤਾ ਹੀ ਆ ਕਿ ਕੀ ਹਿਸਾਬ ਕਿਤਾਬ ਆ। ਇਹ ਅਸਲ 'ਚ ਹੋਇਆ ਕਿ ਇਹ ਹੋਇਆ ਜਨਾਬ ਤਵੱਜੋ ਹਟਾਓ ਪ੍ਰੋਗਰਾਮ। ਹਾਂ ਤੁਹਾਨੂੰ ਪਤਾ ਹੈ ਕਿ 2 ਦਿਨ ਤੋਂ ਪਿਛਲੇ ਵੱਜ ਰਹੀ ਹੈ ਢੋਲਕੀ ਇਹਨਾਂ ਦੀ। ਉਹ ਜਿਹੜਾ ਮੁੰਡਾ ਵਾ ਉਹਨੇ ਜਨਾਬ ਜਿਹੜਾ ਕਾਲਮ ਲਿਖਿਆ ਸੀ ਐਕਸਪ੍ਰੈਸ ਟ੍ਰਿਬਿਊਨ ਦੇ ਵਿੱਚ, ਉਹ ਇਹਨਾਂ ਨੂੰ ਲੜ ਗਿਆ। ਹਾਂ ਉਹ ਇਹਨਾਂ ਨੂੰ ਲੜ ਗਿਆ, ਉਹ ਇਹਨਾਂ ਦੇ ਵਿੱਚ ਵੜ ਕੇ ਫਸ ਗਿਆ। ਤਾਂ ਬਈ ਕਹਿੰਦੇ ਵਿੱਚ ਵੜ ਕੇ ਫਟ ਗਿਆ ਤਾਂ ਸਮਝ ਆਉਂਦੀ ਹੈ ਇਹ ਫਸ ਗਿਆ ਕੀ ਹੁੰਦਾ। ਮੈਂ ਕਿਹਾ ਬਾਬਾ ਜੀ ਉਹ ਫਸਿਆ ਜਿਹੜਾ ਫਟੇ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ। ਉਹ ਫਸ ਗਿਆ ਨਾ, ਹੁਣ ਅੱਗੇ ਜਾ ਰਿਹਾ ਨਾ ਪਿੱਛੇ ਆ ਰਿਹਾ। ਉਹ ਫਸ ਗਿਆ ਉਹਨਾਂ ਦੇ ਵਿੱਚ ਜਾ ਕੇ, ਖਾਸ ਤੌਰ 'ਤੇ ਡੀਜੀ ਵਾਲੇ ਬਾਬੂ ਦੇ ਵਿੱਚ ਤਾਂ ਬਹੁਤ ਹੀ ਫਸ ਗਿਆ, ਬਹੁਤ ਬੁਰਾ ਫਸਿਆ ਹੋਇਆ। ਹਾਂ ਤੁਸੀਂ ਕਹਿ ਲਓ ਕਿ ਜਿੱਦਾਂ ਆਪਣਾ ਇੰਜਨ ਨਹੀਂ ਸੀਜ਼ ਹੋ ਜਾਂਦਾ, ਉਹ ਇੱਦਾਂ ਹੀ ਸੀਜ਼ ਹੋ ਗਿਆ ਪਿਆ ਇਹਨਾਂ ਦਾ ਕੰਮ। ਮੈਨੂੰ ਸਮਝ ਨਹੀਂ ਆ ਰਹੀ ਕਿ ਹੋਇਆ ਕੀ ਹੈ। ਉਹ ਇੱਕ ਜਵਾਨ ਮੁੰਡਾ ਜਨਾਬ ਉਹਨੇ ਲਿਖ ਦਿੱਤਾ ਕਾਲਮ। ਹਾਂ ਅਤੇ ਉਹ ਉਹਦੇ 'ਚ ਆਰਟੀਕਲ ਜਿਹੜਾ ਉਹ ਸਾਰੀ ਦੁਨੀਆ 'ਚ ਇਹਨਾਂ ਨੇ, ਹਾਲਾਂਕਿ ਉਹ ਇੰਨਾ ਵਾਇਰਲ ਹੋਣਾ ਨਹੀਂ ਸੀਗਾ, ਇਹਨਾਂ ਨੇ ਉਹ ਫੌਰਨ ਕਿਸੇ ਨੇ ਪੜ੍ਹੇ, ਕੋਈ ਜਰਨੈਲ ਪੜ੍ਹਿਆ ਹੋਣਾ ਬੈਠਾ ਕਿਤੇ। ਉਹ ਕਹਿੰਦਾ ਹੁਣ ਆਹ ਕੀ ਆ, ਅਤੇ ਸਾਡੀ ਢੂਈ ਵਜਾਈ ਪਈ ਇਹਨਾਂ ਨੇ। ਇਹਨੂੰ ਫੜੋ, ਇਹਨੂੰ ਫਟਾਫਟ ਜਾ ਕੇ ਅਤੇ ਇਹਨੂੰ ਫਰਕ ਕਰੋ। ਸੀਗਾ ਕਿ ਉਹਦੇ ਜਨਾਬ ਐਸੀਆਂ ਗੱਲਾਂ ਸੀਗੀਆਂ, ਐਸੀਆਂ ਗੱਲਾਂ ਕਿ ਲੈ ਰੱਬ ਦਾ ਨਾਂ। ਉਹ ਮੁੰਡਾ ਜਿਹੜਾ ਉਹ कह रहा है कि भी आप ताकत के जोर पर इक़्तिदार में रह सकते हैं मगर आवाम को आपसे कोई दिलचस्पी नहीं। आप सिक्योरिटी के बगैर घर से बाहर कदम तक नहीं रख सकते। हाँ जी डीजे वाले बाबू सुन लो। हाँ ना हाजिर सर्विस थे ना बाजवे के रिटायर, आप बाहर नहीं जा सकते सिक्योरिटी के बगैर। हाँ जी, और अगर ये बात आपकी मकबूलियत के बारे में काफ़ी नहीं तो फिर आप अज़सर नो सोचने की ज़रूरत है। आपको मतलब कि सोचो, बह जाओ, सोच विचार करो। लेकिन प्रॉब्लम यह है कि इन्हों को दिमाग ही है नहीं गा। इन्हों को इन्ना दिमाग होंदा ते बह के इत्थे तक नौबत आनी सी। और बई जिस तो इलैक्शन होया सीगा ना, तो इलैक्शन नूं चोरी करन दी बजाए ये इमरान खान नूं उहदा मैंडेट दे दिंदे कि आवाम ने मैंडेट दिता
ਅਸੀਂ ਸਰ ਤਸਲੀਮ ਖੰਮ ਕਰਦੇ ਹਾਂ ਤੇ ਗੱਲ ਉੱਥੇ ਅੱਗੇ ਜਾਣੀ ਨਹੀਂ ਸੀ। ਅੱਜ ਮੁਲਕ ਕਿੱਥੇ ਪਹੁੰਚਿਆ ਹੋਣਾ ਸੀ, ਲੇਕਿਨ ਇਹਨਾਂ ਨੇ ਖਾਹਿਸ਼ ਆਪਣੀ ਹਵਸ ਇਕਤਦਾਰ, ਆਪਣਾ ਮਾਲ ਪਾਣੀ, ਆਪਣੇ ਡਾਲਰ, ਆਪਣੇ ਅਹੁਦੇ, ਉਹਨਾਂ ਲਈ ਜਨਾਬ ਕਿੱਥੇ ਲੈ ਗਏ। ਔਰ ਜ਼ੋਰੀਆਨ ਨਿਜ਼ਾਮਾਨੀ ਜਿਹੜਾ ਹਾਂਜੀ ਇਹਨੇ ਜਨਾਬ ਲਿਖਿਆ ਸੀ ਕਾਲਮ, ਔਰ ਇਹ ਕਿਹਾ ਜਾ ਰਿਹਾ ਕਿ ਉਹ ਆਪਣਾ ਉਹ ਫਜ਼ੀਲਾ ਕਾਜ਼ੀ ਦਾ ਬੇਟਾ ਹੈ ਹਾਂਜੀ। ਔਰ ਇਹ ਜਨਾਬ ਜਿਹੜਾ ਨਾ ਉਹ ਕਿਤੇ ਮੈਂ ਬੜਾ ਬਾਹਰ ਵੀ ਪੜ੍ਹਿਆ ਲਿਖਿਆ ਹੈ ਸਾਰਾ। ਔਰ ਹੁਣ ਉਹਨਾਂ 'ਤੇ ਪ੍ਰੈਸ਼ਰ ਪਿਆ ਹੁਣ ਉਹਦੇ ਮਾਂ ਪਿਓ ਜਿਹੜੇ ਆ ਹਾਂਜੀ, ਉਹ ਇਹਦਾ ਜਿਹੜਾ ਅੱਬੂ ਆ ਕੈਸਰ ਮੇਰਾ ਉਹ ਵੀ ਹੁਣ ਕਹਿ ਰਿਹਾ ਕਿ ਬਈ ਇਹਦਾ ਕਿਸੇ ਜਮਾਤ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂਗਾ। ਹਾਂ ਇਹ ਤਾਂ ਵੈਸੇ ਹੀ ਉਹ ਵਿਚਾਰ ਨੇ ਕਾਲਮ ਲਿਖ ਦਿੱਤਾ, ਉਹ ਬਈ ਉਹ ਲਾਜ਼ਮੀ ਗੱਲ ਉਹਨਾਂ ਨੇ ਦੇਣਾ ਹੀ ਹੈ ਦੇਣਾ ਜਿਹੜਾ ਨਾ ਕਿ ਉਹ ਵੀ ਆਪ ਵੀ ਕਹਿ ਰਿਹਾ ਵਾ ਕਿ ਬਈ ਅਗਰ ਇਹ ਮੇਰੇ ਜੋ ਕੁਛ ਮੈਂ ਲਿਖਿਆ ਵਾ ਇਹਨੂੰ ਇੱਕ ਸਿਆਸੀ ਜਮਾਤ ਸਿਆਸੀ ਤੌਰ 'ਤੇ ਇਸਤੇਮਾਲ ਨਾ ਕਰੋ ਇਹਨੂੰ। ਹਾਂ ਇਹ ਮੈਂ ਵੈਸੇ ਹੀ ਲਿਖਿਆ, ਵੈਸੇ ਹੀ ਕਿਤੇ ਹਵਾ 'ਚ ਲਿਖ ਦਿੱਤਾ ਸੀ। ਆਹ ਸਾਰਾ ਕੁਝ ਹਵਾ 'ਚ ਹੋ ਰਿਹਾ, ਕਿਤੇ ਕਿਤੇ ਖਲਾ ਦੇ ਵਿੱਚ ਹੋ ਰਿਹਾ ਜੋ ਲਿਖਿਆ ਕਿਹਦੇ ਨਾਲ ਬਾਤ ਸੀ। ਬਈ ਉਹ ਮਜਬੂਰੀ ਉਹਨਾਂ ਦੀ ਪ੍ਰੈਸ਼ਰ ਪੈਂਦਾ ਵਾ, ਦੇਖੋ ਬੜਿਆਂ 'ਤੇ ਪੈਂਦਾ ਵਾ ਤੇ ਹੁਣ ਉਹ ਕਹਿ ਰਹੇ ਕਿ ਵੀ ਵੈਸੇ ਹੀ ਲਿਖ ਦਿੱਤਾ ਕੋਈ ਗੱਲ ਨਹੀਂ, ਕੋਈ ਐਸਾ ਮਸਲਾ ਨਹੀਂਗਾ, ਛੱਡੋ ਇਹਨੂੰ। ਹਾਂ ਬਈ ਉਹਨਾਂ ਨੂੰ ਵਕਤ ਪੈ ਗਿਆ ਜਿਨ੍ਹਾਂ ਨੇ ਡਿਲੀਟ ਕਰਵਾਇਆ ਉੱਥੋਂ, ਜਿਨ੍ਹਾਂ ਦਾ ਬੇੜਾ ਗਰਕ ਹੋਇਆ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਬਈ ਇਹ ਸਾਨੂੰ ਲੈ ਬੈਠਾ ਕਾਲਮ ਅੱਗੇ ਪਿੱਛੇ ਵੜ ਗਿਆ, ਫਸ ਗਿਆ ਸਾਡੇ, ਇਹ ਨਹੀਂ ਨਿਕਲਣ ਵਾਲਾ। ਔਰ ਜਨਾਬ ਹੋਰ ਆਪਣਾ ਰਾਣਾ ਸਨਾਉਲਾ ਜਿਹੜਾ ਉਹ ਅਜੀਬੋ ਗਰੀਬ ਕਿਸਮ ਦੀਆਂ ਗੱਲਾਂ ਕਰ ਰਿਹਾ। ਉਹ ਕੀ ਗੱਲਾਂ ਕਰ ਰਿਹਾ, ਉਹ कह रहा कि जनाब 8 फरवरी को जो लोग भी पहिया जाम करने की कोशिश करेंगे वो धर लिए जाएंगे। हाँ वो कह रहा कि भई मेरा मतलब है कि 8 फरवरी ਨੂੰ ਐਲਾਨਾਤ ਹੋਏ ਨੇ ਕਿ ਭਈ पहिया जाम ਜਿਹੜੀ ਹੜਤਾਲ ਆ ਇਹ ਹੋਣੀ ਆ ਔਰ ਇਹਨੂੰ ਸਾਰਿਆਂ ਨੇ ਮਿਲ ਕੇ ਕਾਮਯਾਬ ਵੀ ਕਰਨਾ। ਰਾਣੇ ਦੀ ਹੁਣੀ ਅਰਥ ਹੋਈ ਪਈ ਆ, ਰਾਣੇ ਦੇ ਵੱਜੀ ਪਈ ਆ ਰਾਣੇ ਦੀ, ਕਿਉਂਕਿ ਰਾਣੇ ਨੂੰ ਉੱਤੋਂ ਆਰਡਰ ਆਉਂਦਾ ਕਿ ਰਾਣੇ ਧਮਕੀਆਂ ਲਾ ਜਾ ਕੇ, ਕਿਉਂਕਿ ਰਾਣੇ ਦਾ ਮੂੰਹ ਜਿਹੜਾ ਨਾ ਅਜੀਬ ਖੌਫਨਾਕ ਜਿਹਾ ਮੂੰਹ ਆ ਕਿ ਉਹ ਜਿਹਦਾ ਮੂੰਹ ਅਜੀਬ ਲਾਂਤਾਂ ਪਈਆਂ ਹੁਣ ਖੌਫਨਾਕ ਜਿਹਾ ਹੋਏ, ਮੇਰਾ ਮਤਲਬ ਉਹਦੇ ਕੋਲ ਤੜੀਆਂ ਛੜੀਆਂ ਧਮਕੀਆਂ ਲਵਾਉਂਦੇ ਤੇ ਉਹ ਰਾਣਾ ਜਿਹੜਾ ਉਹ ਆ ਕੇ ਧਮਕੀਆਂ ਲਾ ਰਿਹਾ ਕਿ ਵੀ ਯੂੰ ਕਰ ਦਿਆਂਗੇ ਉਹ ਕਰ ਦਿਆਂਗੇ। ਵੀ ਜਦੋਂ ਲੋਕਾਂ ਨੇ ਜਰਾ ਨਾ पहिया ਜਾਮ ਕਰ ਦਿੱਤਾ, ਬਾਹਰ ਹੀ ਕਿਸੇ ਨੇ ਨਹੀਂ ਆਣਾ ਘਰ ਤੇ ਕਿਹਨੂੰ ਫੜੇਗਾ ਜਾ ਕੇ, ਲੋਕਾਂ ਨੂੰ ਘਰੋਂ ਕੱਢੋਗੇ ਕਿ ਬਾਹਰ ਨਿਕਲੋ ਜਾ ਕੇ ਗੱਡੀਆਂ ਚਲਾਓ ਜਾ ਕੇ ਦੁਕਾਨਾਂ ਖੋਲੋ, ਪੋਸੀਬਲ ਹੀ ਨਹੀਂ। ਜੇ ਕੌਮ ਇੱਕ ਹੋ ਕੇ ਉਸ ਦਿਨ 8 ਫਰਵਰੀ ਨੂੰ ਉਹਨੇ ਇਹ ਕਰ ਦਿੱਤਾ ਤੇ ਯਕੀਨ ਕਰੋ ਇਹ ਬਹੁਤ ਵੱਡਾ ਕਾਰਨਾਮਾ ਹੋਣਾ ਵਾ ਔਰ ਇਹ ਹੋਣਾ ਚਾਹੀਦਾ। ਇਸ ਕਰਕੇ ਇਹਨਾਂ ਦੀ ਵੱਜੀ ਪਈ ਆ, ਸੁੱਜੀ ਪਈ ਆ। ਪਾਪਾ ਜੀ ਕਹਿੰਦੇ ਕੀ ਵੱਜੀ ਸੁੱਜੀ, ਮੈਂ ਕਿਹਾ ਬਾਬਾ ਜੀ ਢੋਲਕੀ। ਹਾਂ ਇਹਨਾਂ ਦੀ ਢੋਲਕੀ ਅਕਸਰ ਇੱਦਾਂ ਦੀਆਂ ਗੱਲਾਂ ਸੁੱਜ ਜਾਂਦੀ ਹੈ ਔਰ ਵਿੱਚੋਂ ਤੜੀਆਂ ਜਿਹੀਆਂ ਵੀ ਲਾ ਰਿਹਾ, ਤੜੀਆਂ ਜਿਹੀਆਂ ਲਾ ਰਿਹਾ, ਨਾਲ ਵਿੱਚੋਂ ਇੱਕ ਹੋਰ ਪੈਗਾਮ ਵੀ ਦੇ ਰਿਹਾ। ਉਹ ਕੀ ਪੈਗਾਮ ਦੇ ਰਿਹਾ, वो कह रहे जी पांच बड़ों नवाज शरीफ, शहबाज शरीफ, आसिफ जरदारी, इमरान खान और आर्मी चीफ के दरमियान राब्ता होना चाहिए और पीटीआई फौज और इनके सरबराहान के खिलाफ प्रोपोगंडा बंद करते। बुल्ले भी बुल्ले, राणा एक पासे मिन्नतां तरले भी कर रहा हाँ और राणे को करवाए जा रहे क्यों, क्योंकि बेबस हो गए। इन्हां दी जिहड़ी ढोलकी वज रही आ जिथों आवाज़ां आ रही हर पासे सोशल मीडिया तो कि भी फील्ड मार्शल जनरल आसिम मुनीर ये सारा पट्ठा बिठाउण वाला वा पूरे पाकिस्तान दा, आइन ते शब खून मारन वाला, हाँ जी मुल्क ते कब्जा करने वाला, कानून ख़त्म करने वाला, अदालतां ख़त्म करने वाला, अपना राज जिहड़ा ना फर्दे वाहिद वो कायम करने वाला जनरल आसिम मुनीर। हाँ ये आवाज़ां हर पासों आ रही ਤੇ ਹੁਣ ਇਹਨਾਂ ਕੋਲ ਬਰਦਾਸ਼ਤ ਨਹੀਂ ਹੋ ਰਹੀਆਂ ਆਵਾਜ਼ਾਂ। ਓਏ ਹੋਏ ਹੋਏ ਹੁਣ ਆ ਕਹਿੰਦੇ ਆ ਕਿ ਬਈ ਕਿਸੇ ਤਰ੍ਹਾਂ ਆਹ ਬੰਦ ਕਰੋ, ਤਨਕੀਦ ਬੰਦ ਕਰੋ। ਇਹਨਾਂ ਕੋ ਕੋਈ ਇਹਨਾਂ ਨੇ ਹਰ ਚੀਜ਼ ਕਰਕੇ ਦੇ, ਫਾਇਰਵਾਲ ਲਾ ਲਓ, ਬੰਦੇ ਚੱਕ ਲਓ, ਬੰਦਿਆਂ ਦੀਆਂ ਫੈਮਲੀਆਂ ਚੱਕ ਲਓ, ਹਮਲੇ ਕਰਾ ਦਿਓ, ਇਹ ਕਰ ਲਿਓ, ਲੇਕਿਨ ਇਹ ਬੰਦ ਨਹੀਂ ਹੋ ਰਿਹਾ। ਇਹ ਸਮਝ ਨਹੀਂ ਪਾ ਰਹੇ ਕਿ ਬਈ ਆਹ ਸੋਸ਼ਲ ਮੀਡੀਆ ਦਾ ਦੌਰ ਆ। ਉਹ ਬਈ ਪਹਿਲੇ ਤਾਂ ਹੁੰਦਾ ਇੱਕ ਬੰਦਾ ਫੜ ਕੇ ਤੁਸੀਂ ਚੁੱਪ ਕਰਾ ਦਿੱਤਾ, ਹਾਂਜੀ ਤੇ ਸਾਰੇ ਬਈ ਇਹ ਗੱਲ ਨਹੀਂ, ਹਰ ਬੰਦੇ ਨੂੰ ਇੱਕ ਬੰਦਾ ਤੁਸੀਂ ਫੜਦੇ ਹੋ, ਬਾਕੀ ਤਾਂ ਸਾਰੇ ਆਜ਼ਾਦ ਆ, ਜਿੱਥੇ ਜਿੱਥੇ ਉਹ ਆਪਣੀ ਬੋਲੀ ਬੋਲਦੇ ਆ, ਉਹ ਹੱਕ ਸੱਚ ਬੋਲਦੇ ਆ। ਇਹਨਾਂ ਕੋਲ ਹੁਣੇ ਬਰਦਾਸ਼ਤ ਨਹੀਂ। ਇਹਨਾਂ ਨੂੰ ਇਹ ਸਮਝ ਆ ਰਹੀ ਕਿ ਲੋ ਜੀ ਇੱਕ ਬੰਦਾ ਜਿਹੜਾ ਨਾ ਉਹ ਸਾਰਾ ਕੁਝ ਖਤਮ ਕਰਵਾ ਸਕਦਾ, ਉਹ ਇਮਰਾਨ ਅਹਿਮਦ ਖਾਨ ਨਿਆਜ਼ੀ। ਹਾਂ ਔਰ ਉਹ ਇਮਰਾਨ ਅਹਿਮਦ ਖਾਨ ਨਿਆਜ਼ੀ ਕਦੀ ਇਹ ਕਰਨ ਲੱਗਾ ਹੀ ਨਹੀਂ, ਕਿਉਂਕਿ ਉਹ ਤੇ ਆਪ ਹਕੀਕੀ ਆਜ਼ਾਦੀ ਦੀ ਜੰਗ ਲੜ ਰਿਹਾ, ਉਹਦੀ ਖਾਤਰ ਹੀ ਤੇ ਸਾਰੇ ਲੱਗੇ ਨੇ ਉਹਦੇ ਨਾਲ ਮੁਹੱਬਤ ਕਰਨ ਵਾਲੇ। हाँ तो ये हम कह रहे हैं कि जी पीटीआई ना मुज़ाकरात होंगे, लेकिन आ तनकीद बंद कराओ पहले तुसी, क्योंकि ये बंद नहीं करा सके। हुण आखिरी अरबैस करके दब के रखो। तनकीद जिहड़ी हो रही है ना, तो जायज़ तनकीद जिहड़ी हो रही है, हाँ गालां बंदे नहीं कड्ढने चाहिए,
ਕੁਝ ਲੋਕ ਮੈਂ ਦੇਖਿਆ ਬਹੁਤ ਹੀ ਗੰਦੀਆਂ ਗਾਲਾਂ ਔਰ ਗਲੀਸ ਗਾਲਾਂ, ਉਹ ਨਹੀਂ ਕਰਨਾ ਚਾਹੀਦਾ, ਉਹ ਗਲਤ ਗੱਲ ਆ, ਉਹਦੇ ਤੋਂ ਨਹੀਂ। ਹਾਂ, ਤੇ ਉਹ ਜਿਹੜਾ ਤਨਕੀਦ ਕਰੋ, ਜਾਇਜ਼ ਤਨਕੀਦ ਜਿਹੜੀ ਆ, ਬਾਕੀ ਹਾਸਾ ਮਜ਼ਾਕ ਵੀ ਚੱਲਦਾ ਰਹਿੰਦਾ, ਲੇਕਿਨ ਉਹ ਗੰਦੀ ਮੰਦੀ ਜਿਹੜੀ ਨਾ ਗਾਲਾਂ ਉਹ ਨਹੀਂ ਕੱਢਣੀਆਂ ਚਾਹੀਦੀਆਂ। ਹਾਂ, ਬਾਕੀ ਇਹ ਕਿ ਤਨਕੀਦ ਦੱਬ ਕੇ ਰੱਖੋ, ਉਹ ਤਨਕੀਦ ਤੋਂ ਇਹਨਾਂ ਨੂੰ ਟਰਬਲ ਆ, ਇਹਨਾਂ ਨੂੰ ਪ੍ਰੋਬਲਮ ਆ ਰਹੀ ਆ, ਉਹਦੇ ਤੋਂ ਡਰਦੇ ਜਿਹੜੇ ਨਾ ਮਰਦੇ ਆ ਸਾਰਾ ਕੁਝ ਜਿਹੜਾ ਨੂੰ ਕੋਸ਼ਿਸ਼ ਕਰ ਰਿਹਾ। ਬਈ PTI ਦੇ ਇਖਤਿਆਰ ਦੇ ਵਿੱਚ ਕੀ ਆ? ਹਾਂ, PTI ਇਖਤਿਆਰ ਨਹੀਂ, ਇਮਰਾਨ ਖਾਨ ਉੱਥੇ ਜਾ ਕੇ ਗੱਲ ਕਰੋ, ਇਮਰਾਨ ਖਾਨ ਨੂੰ ਰਿਹਾ ਕਰੋ। ਜਿੱਦਣ ਇਮਰਾਨ ਖਾਨ ਨੂੰ ਰਿਹਾ ਕਰ ਦਿਓਗੇ ਉਹਦੇ ਨਾਲ ਜਨਾਬ ਸਾਰੀ ਤਨਕੀਦ ਜਿਹੜੀ ਆ ਉਹ ਬੰਦ ਹੋ ਜਾਏਗੀ। ਜਿੱਦਣ ਸਿਆਸਤ 'ਚ ਤੁਸੀਂ ਤੋਬਾ ਕਰ ਲੋਗੇ, ਹਾਂ, ਉਸ ਦਿਨ ਜਨਾਬ, ਕਿਉਂਕਿ ਸਿਆਸਤ ਤੁਹਾਡਾ ਕੰਮ ਨਹੀਂ ਹੈ ਨਾ ਸਿਆਸਤ ਕਰਨਾ, ਆਇਨ ਨੇ ਤੁਹਾਨੂੰ ਇਹ ਇਜਾਜ਼ਤ ਹੀ ਨਹੀਂ ਦਿੱਤੀ। ਹਾਂ, ਜਦੋਂ ਅਦਾਲਤਾਂ ਵਾਪਸ ਹੱਕ ਸੱਚ ਇਨਸਾਫ ਕਰਨ ਲੱਗ ਜਾਣਗੀਆਂ, ਹਾਂ, ਆ ਸਾਰਾ ਜਿਹੜਾ ਤੇ ਕਬਜ਼ਾ ਤੁਹਾਡਾ ਖਤਮ ਹੋ ਜਾਏਗਾ, ਤੁਹਾਡੇ ਦੀ ਤਨਕੀਦ ਆਪ ਹੀ ਖਤਮ। ਐਡਾ ਆਸਾਨ ਹਾਲ ਹੈ ਤਨਕੀਦ ਖਤਮ ਕਰਾਉਣ ਦਾ। ਹਾਂ, ਜਿਹੜੀ ਜਮਹੂਰੀਅਤ, ਜਿਹੜੀ ਅਵਾਮੀ ਮੈਂਡੇਟ ਅਵਾਮ ਨੇ ਇਮਰਾਨ ਖਾਨ ਨੂੰ ਦਿੱਤਾ, ਇਮਰਾਨ ਖਾਨ ਨੂੰ ਦਿਓ ਮੈਂਡੇਟ, ਤੇ ਸਾਰੀ ਤਨਕੀਦ ਆਪ ਹੀ ਖਤਮ ਹੋ ਜਾਏ। ਉਸ ਪਾਸੇ ਨਹੀਂ ਜਾਣਾ। ਇਹ ਕਹਿੰਦੇ ਜੀ ਬੰਦੂਕ ਦੇ ਜ਼ੋਰ ਤੇ ਅਸੀਂ ਜਿਹੜਾ ਨਾ ਦੰਦਨਾਉਂਦੇ ਵੀ ਫਿਰੀਏ, ਕਬਜ਼ਾ ਵੀ ਜਾਰੀ ਰੱਖੇ ਤੇ ਸਾਡੀ ਤਨਕੀਦ ਵੀ ਨਾ ਹੋਵੇ, ਆਹ ਨਹੀਂ ਹੋ ਸਕਦਾ ਬਈ। ਹਾਂ, ਆਹ ਨਹੀਂ, ਤਨਕੀਦ ਤਾਂ ਹੁਣ ਹੋਣੀ ਆ। ਤੇ ਉਹਦੇ ਬਾਅਦ ਜਨਾਬ ਆ ਜਿਹੜੀ ਪੋਲੀ ਹੈ, ਹਾਂ, ਪੋਲੀ ਜਿਹੜੀ ਆ ਸਰਕਾਰੀ TV ਤੇ ਬਹਿ ਕੇ ਤਾਂ ਕੀ ਐਲਾਨ ਕਰਵਾ ਰਹੀ ਹੈ, ਉਹ ਬਲਕਿ ਕਰ ਰਹੀ ਆ। ਉਹ ਅਗਲੀ ਜਿਹੜੀ ਆ ਉੱਥੇ ਆ ਕੇ ਤੇ ਬੜੀ ਖੁੱਲ੍ਹ ਗਈ। ਮੈਨੂੰ ਲੱਗਦਾ ਪੋਲੀ ਨੂੰ ਇਸ਼ਾਰਾ ਹੋਇਆ, ਇਸ਼ਾਰਾ ਨਹੀਂ, ਪੋਲੀ ਦੀ ਜਿਹੜੀ ਮਾਲਕਣ ਆ ਉਹਨੇ ਕਿਹਾ ਹੋਣਾ ਇਹਨੂੰ, ਪੋਲੀ ਨੂੰ, ਕਿ ਪੋਲੀ ਜਾ ਕੇ ਪੈ ਜਾ। ਹਾਂ, ਬਾਬਾ ਜੀ ਸਾਹਿਬ ਪੈ ਜਾ, ਉਹ ਕੀ ਹੈ ਜਿਹੜੀ ਪੈ ਜਾਵੇ? ਮੈਂ ਕਹਿੰਦੀ ਪੈ ਜਾਂਦੀ ਹੁੰਦੀ ਨਾ ਅਕਸਰ, ਉਹ ਪਹਿਲੇ ਵੀ 4 ਬੰਦਿਆਂ ਨੂੰ ਪਈ ਆ। ਹਾਂ, ਉਹਨਾਂ ਕੋਲ ਤਲਾਕ ਲੈ ਕੇ ਤਾਂ ਬਾਅਦ 'ਚ ਪਤਾ ਨਹੀਂ ਪੰਜਵਾਂ ਕਿ ਚੌਥਾ ਇਹਦੇ ਨਾਲ ਲੱਗੀ ਖਲੋਤੀ ਆ। ਦੇਖੋ ਆਹ ਕਿ ਔਰ ਮੈਂ ਸੁਣ ਰਿਹਾ ਸੀਗਾ ਆਪਣਾ ਇੱਕ ਕਲਿੱਪ ਚੱਲ ਰਹੀ ਸੋਸ਼ਲ ਮੀਡੀਆ 'ਤੇ, ਉਹ ਆਪਣਾ ਸ਼ਹਬਾਜ਼ ਗਿੱਲ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਨਾਂ ਨਹੀਂ ਲਿਆ, ਉਹਨਾਂ ਨੇ ਕਿਹਾ ਕਿ ਜੀ ਇਹਨਾਂ 'ਚੋਂ ਇੱਕ ਤਸਵੀਰਾਂ ਲੱਗੀਆਂ ਇਹਨਾਂ ਦੀਆਂ। ਉਹ ਕਹਿੰਦੇ ਜੀ 3-4 ਲੋਕ ਨੇ ਇਹਨਾਂ ਦੇ ਵਸੀਰ ਮਸ਼ੀਰ, ਇਹਨਾਂ 'ਚੋਂ ਇੱਕ ਹੈ ਜਿਹਨੇ 3 ਭੁਗਤਾ ਦਿੱਤੇ, ਪਹਿਲੇ 3 ਵਿਆਹ ਕੀਤੇ ਉਹਨੇ, ਆ ਹੁਣ ਚੌਥਾ ਵਿਆਹ ਕਰੀ ਬੈਠੀ ਆ, ਔਰ ਗਲਾਜ਼ਤ ਦਾ ਭਰਿਆ ਹੋਇਆ ਡਰਾਮਾ, ਪੂਰੀ ਗਲਾਜ਼ਤ ਔਰ ਗਟਰ ਆ ਪੂਰਾ ਬੜਾ ਵੱਡਾ, ਔਰ ਗਲੀਜ਼ ਔਰਤ ਆ। ਔਰ ਇਹ ਨਹੀਂ ਕਿ ਉਹਨਾਂ ਨੇ ਔਰਤ ਆ ਕਿ ਮਰਦ ਆ, ਇਸ਼ਾਰਾ ਸਾਨੂੰ ਸਾਰਿਆਂ ਨੂੰ ਪਤਾ ਕਿੱਧਰ ਆ। ਉਹ ਕਹਿੰਦੇ ਜੀ ਕਿ 3 ਵਾਲੇ ਜਿਹੜੇ ਪਹਿਲੇ ਭੁਗਤਾਏ ਨੇ, ਉਹਨਾਂ ਦੇ ਜਿਹੜੇ 3 ਪੁਰਾਣੇ ਸ਼ੋਹਰ ਨੇ, ਉਹਨਾਂ ਨਾਲ ਮੇਰੀ ਗੱਲ ਹੋਈ ਆ ਜ਼ਾਤੀ ਤੌਰ 'ਤੇ, ਉਹਨਾਂ ਨੇ ਫੋਨ ਕੀਤੇ ਹੋਣੇ ਕਿ ਬਈ ਆਹ ਕੀ ਆ, ਤੇ ਉਹ ਕਹਿੰਦੇ ਉਹ ਸਾਰਿਆਂ ਨੇ ਦੱਸਿਆ ਕਿ ਫਾਰਗ ਆ। ਹਾਂ, ਇਹ ਗਲਾਜ਼ਤ ਦਾ ਡਰਾਮਾ, ਤੋਬਾ ਅੱਲਾ ਮਾਫ ਕਰੇ। ਹਾਂ, ਇੱਦਾਂ ਦੀ ਉਹਨਾਂ ਨੇ ਗੱਲ ਦੱਸੀ ਹੈ ਕਿ ਤਿੰਨੋਂ ਹੀ ਤੰਗ ਸਨ। ਤੇ ਮੈਨੂੰ ਬੜੀ ਉਮੀਦ ਹੈ ਕਿ ਜੇ ਗਿੱਲ ਸਾਹਿਬ ਚੌਥਾ ਜਿਹੜਾ ਹੁਣ ਮੌਜੂਦ ਆ ਕਰੰਟ, ਉਹਨੇ ਵੀ ਫੋਨ ਕਰਕੇ ਪੁੱਛ ਲੈਣ, ਉਹ ਵੀ ਉਹੀ ਕਹੂਗਾ ਜਿਹੜੇ ਉਹ ਸਾਬਕਾ ਉਹਨਾਂ ਦੇ ਸ਼ੋਹਰ ਨੇ ਕਿਹਾ ਕਿ ਜੋ ਵੀ ਆ ਕਿ ਵੀ ਹੈ ਫਾਰਗ ਆ। ਹਾਂ, ਉਹ ਐਸੀ ਬਗੈਰਤੀ, ਐਸੀ ਗਲਾਜ਼ਤ ਆ ਕਿ ਉਹ ਬੈਠ ਕੇ ਉੱਥੇ ਸਰੇਆਮ ਜਿਹੜੀ ਹੈ ਨਾ ਇਮਰਾਨ ਖਾਨ ਨੂੰ ਗਲੀਜ਼, ਗੰਦਾ, ਅਜੀਬੋ ਗਈ ਐਸੀ ਗੰਦ ਆ, ਯਕੀਨ ਕਰੋ ਬੱਕਰੀ ਆ ਕਿ ਬੰਦਾ ਜਿਹੜਾ ਨਾ ਉਹ ਇਸ ਤਰ੍ਹਾਂ ਦਾ ਹੈ। ਉਹ ਪੂਰਾ ਹਕੂਮਤੀ ਚੈਨਲ ਹੈ, YouTube ਚੈਨਲ ਜਿਹੜਾ ਪੰਜਾਬ ਹਕੂਮਤ ਦਾ, ਉਸ ਹਕੂਮਤੀ ਚੈਨਲ 'ਤੇ ਆ ਕੇ ਔਰ ਕੌਮ ਦੇ ਐਡੇ ਵੱਡੇ ਲੀਡਰ ਲਈ ਇਸ ਤਰ੍ਹਾਂ ਦੀ ਗੰਦੀ ਔਰ ਗਲੀਜ਼ ਔਰ ਗਟਰ ਕਿਸਮ ਦੀ ਗੁਫ਼ਤਗੂ ਹੈ ਕਰ ਰਹੀ ਆ। ਕੋਈ ਇਹਨੂੰ ਸ਼ਰਮ ਹਯਾ ਨਹੀਂ ਪੋਲੀ ਨੂੰ। ਬਾਬਾ ਜੀ ਕਹਿੰਦੇ ਇਹਨੂੰ ਕਾਹਦੀ ਸ਼ਰਮ ਹਯਾ, ਇਹਨੂੰ ਜਿਸ ਕੰਮ ਲਈ ਰੱਖਿਆ ਇਹਦਾ ਕੰਮ ਹੀ ਇਹੀ ਹੈ, ਹੋਰ ਕੀ ਕੰਮ ਕਰ ਸਕਦੀ? ਇਹਦਾ ਦਿਮਾਗ ਹੈ ਨਾ ਕਿ ਇਹਨੂੰ ਕਿਤੇ ਕੋਈ, ਮੇਰਾ ਮਤਲਬ ਕੋਈ ਹੋਰ ਕੰਮ ਇਹਦੇ ਕੋਲ ਲੈਣ, ਕੋਈ ਮੁਲਕ ਦੀ ਖਾਤਰ, ਕੋਈ ਸੂਬੇ ਦਾ ਕੰਮ, ਕੋਈ ਇਹਨੂੰ ਰੱਖਿਆ ਹੀ ਇਸ ਲਈ ਆ ਕਿ ਇਹਨੇ 3 ਭੁਗਤਾਏ ਆ, ਚੌਥਾ ਭੁਗਤਾਨ ਡਈ ਆ। ਹਾਂ, ਤੇ ਬਾਬਾ ਜੀ ਕਹਿੰਦੇ ਕਿ ਆਪਣਾ ਆਹ ਗੰਦ ਗਲਾਜ਼ਤ ਬਕਾਉਣ ਵਾਸਤੇ ਉਹਨੂੰ ਪਤਾ ਕਿ ਆਹ ਬਿਹਤਰੀਨ ਚੀਜ਼ ਆ, ਉਹ ਬਿਠਵਾ ਕੇ ਉਹਨੂੰ ਤੇ ਬਕਵਾ ਰਿਹਾ, ਗਲਾਜ਼ਤ ਬਕਵਾ ਰਿਹਾ ਦੇਖੋ, ਔਰ ਉਹ ਬਕ ਰਹੀ ਆ। ਔਰ ਇਹਦਾ ਇੱਕ ਵਾਕਿਆ ਵੀ ਮੈਂ ਤੁਹਾਨੂੰ ਸੁਣਾ ਦਿੰਦਾ। ਉਹ ਜਨਾਬ ਆਪਣਾ ਬਾਬਾ ਜੀ ਨੇ ਮੈਨੂੰ ਸੁਣਾਇਆ ਚੁੱਪ ਕਰਕੇ। ਬਾਬਾ ਜੀ ਸੁਣਾਇਆ ਇੱਕ ਵਾਰੀ ਅੰਧੇਰੀ ਰਾਤ ਸੀ। ਮੈਂ ਕਿਹਾ ਬਾਬਾ ਜੀ ਅੰਧੇਰੀ? ਬਾਬਾ ਜੀ ਕਹਿੰਦੇ ਨਹੀਂ, ਅੰਧੇਰੀ ਹਲਕੀ ਹਲਕੀ ਚਾਨਣੀ ਵੀ ਸੀ। ਮੈਂ ਕਿਹਾ ਯਾਰ ਕਿਹੜਾ ਵਾਕਿਆ ਸੁਣਾਉਣ ਲੱਗੇ? ਬਾਬਾ ਜੀ ਕਹਿੰਦੇ ਬੜੀ ਖੁਸ਼ਗਵਾਰ ਕਿਸਮ ਦੀ ਰਾਤ ਸੀਗੀ ਤੇ ਉਹਦੇ 'ਚ ਛੱਤ 'ਤੇ ਚੜ੍ਹੀ ਆ ਪੌਲੀ, ਤੇ ਪੌਲੀ ਕਹਿਣ ਲੱਗੀ, ਚਾਂਦੇ ਚਾਂਦਣੀ ਰਾਤ ਮਹਿਰਮਾ, ਆਏ ਹੋਏ ਓਏ ਟਿਮਟਿਮਾਉਂਦੇ ਤਾਰੇ, ਹਾਏ ਹਾਏ ਉਹ ਪਿਛਲੀ ਗਲੀ ਵਿੱਚ ਆ ਜਾ ਸੋਹਣਿਆ, ਸਾਂਗੇ ਪਿੰਡ ਦੇ ਸਾਰੇ, ਚਾਂਦੇ ਚਾਂਦਨੀ, ਓਏ ਹੋਏ ਹੋਏ। ਮੈਂ ਕਿਹਾ ਬਾਬਾ ਜੀ ਬੱਲੇ। ਉਹ ਵੀ ਕਹਿੰਦੇ ਹਾਂ ਪੌਲੀ ਨੇ ਗਾਇਆ ਗਾਣਾ, ਤੇ ਗਾਣਾ ਗਾ ਕੇ ਪੌਲੀ ਨੇ ਉਹਨੂੰ ਸੈਂਡ ਕਰ ਦਿੱਤਾ ਜਿਹਨੂੰ ਕਿਹਾ ਸੀ ਕਿ ਪਿਛਲੀ ਗਲੀ 'ਚ ਆਇਆ, ਸੌਂਗੇ ਪਿੰਡ ਦੇ ਸਾਰੇ। ਮੈਂ ਕਿਹਾ ਬੱਲੇ। ਮੈਂ ਕਿਹਾ ਬਾਬਾ ਜੀ ਫੇਰ ਕੀ ਹੋਇਆ? ਬਾਬਾ ਕਹਿੰਦੇ ਫੇਰ ਕਿ ਜਿਹਨੂੰ ਉਹ ਮੈਸੇਜ ਕੀਤਾ ਸੀ
ਉਹ ਜਨਾਬ ਘੰਟਾ ਕੁ ਹੋਇਆ, ਉਹ ਜਨਾਬ ਆ ਗਿਆ ਪਿਛਲੀ ਗਲੀ 'ਚ। ਤੇ ਬਾਬਾ ਜੀ ਕਹਿੰਦੇ ਫਿਰ ਉਹ ਹੋਇਆ। ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਹਿਸਾਬ ਲਾ ਲਓ, ਪਿੰਡ ਦੇ ਸਾਰੇ ਸੁੱਤੇ ਸਨ, ਪੋਲੀ ਸੀ ਤੇ ਉਹ ਸੀ, ਹਨੇਰਾ ਸੀ ਹਲਕਾ ਜਿਹਾ। ਤੇ ਬਾਬਾ ਜੀ ਕਹਿੰਦੇ ਕੋਈ ਜਿਹੜਾ ਨਾ ਉਹ ਹੀ ਪਤਾ ਲੱਗਿਆ। ਮੈਂ ਕਿਹਾ ਬਾਬਾ ਜੀ ਕੀ ਪਤਾ ਲੱਗਿਆ? ਬਾਬਾ ਜੀ ਕਹਿੰਦੇ ਇਹੀ ਕਿ ਉਹ ਜਿਸ ਬੰਦੇ ਨੂੰ ਪੋਲੀ ਨੇ ਮੈਸੇਜ ਕੀਤਾ ਸੀ ਨਾ। ਮੈਂ ਕਿਹਾ ਹਾਂਜੀ। ਬਾਬਾ ਜੀ ਕਹਿੰਦੇ ਉਹਦਾ ਮੈਸੇਜ ਆਇਆ ਸੁਬਾਹ, ਉਹ ਕਹਿਣ ਲੱਗਾ ਵੀ ਰਾਤੀ ਮੈਂ ਛੇਤੀ ਸੌ ਗਿਆ ਸੀਗਾ ਤੇ ਮੈਂ ਸਵੇਰੇ ਉੱਠ ਕੇ ਮੈਸੇਜ ਦੇਖਿਆ। ਆਹ ਤੇ ਉਹਨੇ ਗੱਲ ਕਰਤੀ। ਹੁਣ ਪੋਲੀ ਸੋਚਣ ਲੱਗੀ ਕਿ ਰਾਤੀ ਕਿਹੜਾ ਆਇਆ ਸੀ। ਹਾਂ, ਮੈਂ ਕਿਹਾ ਬਾਬਾ ਜੀ ਕੌਣ ਸੀ ਰਾਤੀ ਜਿਹੜਾ ਚੁੱਪ ਕਰਕੇ ਹਿਸਾਬ ਲਾ ਗਿਆ? ਬਾਬਾ ਜੀ ਕਹਿੰਦੇ ਉਹੀ ਬਾਬੇ ਦੇ ਦਰਬਾਰ ਦੁਨੀਆਂ ਬੋਲਦੀਆਂ ਆਇਆ। ਬਾਬਾ ਗੇਮ ਪਾ ਗਿਆ ਰਾਤੋਂ ਰਾਤ। ਉਹ ਹੈਰਾਨ ਹੋ ਗਈ ਪੋਲੀ। ਉਹ ਕਹਿਣ ਲੱਗੀ ਲਾ ਉਹ ਕੌਣ ਸੀ? ਉਹਨੂੰ ਯਾਦ ਆਇਆ ਚਲੋ ਕੋਈ ਨਹੀਂ ਬਾਬਾ ਜੀ ਹੋਣੇ। ਬਾਬਾ ਜੀ ਦੀ ਖੈਰ ਆ, ਬਾਬਾ ਜੀ ਵੈਸੇ ਹੀ ਆਉਂਦੇ ਜਾਂਦੇ ਰਹਿੰਦੇ, ਕੋਈ ਗੱਲ ਨਹੀਂ, ਹਨੇਰੇ 'ਚ ਪਤਾ ਨਹੀਂ ਲੱਗਿਆ। ਉਹ ਇੱਦਾਂ ਦੀ ਕੋਈ ਕਾਰਵਾਈ ਹੋਈ ਆ। ਹਾਂ, ਤੇ ਕੰਮ ਜਿਹੜਾ ਨਾ ਉਹ ਤਮਾਮ ਹੋ ਗਿਆ। ਬਾਬੇ ਕਹਿੰਦੇ ਇਹ ਤਾਂ ਹਾਲਤ ਹੈ ਪੋਲੀ ਦੀ। ਲੱਕੀ ਸਮਝ।